ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਤੁਹਾਡਾ ਤਿੰਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਕਿਰਪਾ ਕਰਦੇ ਹੋ, ਬੜੀ ਮਿਹਨਤ ਕਰਕੇ ਜਾਣਕਾਰੀ ਲੈ ਕੇ ਆਉਂਦੇ ਹੋ। ਔਰ ਜੋ ਅੱਜ ਦਾ ਤੁਸੀਂ ਖਬਰ ਦੱਸੀ ਆ ਰੈਸਟ ਰੂਮ ਵਾਲੀ, ਇਹ ਵਾਕਈ ਬਹੁਤ ਵੱਡੀ ਪ੍ਰੋਬਲਮ ਸੀ ਜੀ। ਮੈਂ ਬੇਸ਼ੱਕ ਹੁਣ ਲੋਕਲ ਆ ਗਿਆ, ਪਰ ਮੈਂ 10 ਸਾਲ ਤਕਰੀਬਨ ਟਰੱਕ ਚਲਾਇਆ ਬਾਹਰ, ਔਰ ਵਾਕਈ ਬਹੁਤ ਵੱਡੀ ਪ੍ਰੋਬਲਮ ਸੀ। ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆਪਣੇ ਸਾਰੇ ਟਰੱਕਰ ਭਰਾਵਾਂ ਨੂੰ, ਆਪਣੇ ਰੇਡੀਓ ਦੇ ਜ਼ਰੀਏ, ਕਿਉਂਕਿ ਜਿੱਥੇ ਵੀ ਕੇਵਲ ਰੈਸਟ ਰੂਮ ਹੀ ਨਹੀਂ, ਜਿੱਥੇ ਵੀ ਚੈੱਕ ਇਨ ਕਰਾਉਣੇ ਆ ਨਾ ਜਾ ਕੇ, ਉੱਥੇ ਪੰਜਾਬੀ ਦੇ ਵਿੱਚ ਏਦਾਂ ਦੀਆਂ ਫੱਟੀਆਂ ਦੇ ਉੱਤੇ ਗਾਲਾਂ ਲਿਖੇ ਹੁੰਦੇ ਨਾ ਆਪਣੇ ਭੈਣ ਭਰਾ, ਕਿਉਂਕਿ ਉਹ ਜਿਹੜੀਆਂ ਪੜ੍ਹਨ ਦੇ ਯੋਗ ਨਹੀਂ। ਇਹ ਅਸੀਂ ਆਪਣੀ ਮਾਨਸਿਕਤਾ ਨੂੰ ਥੋੜਾ ਜਿਹਾ ਸੁਧਾਰੀਏ। ਉੱਥੇ ਸਾਡੀਆਂ ਭੈਣਾਂ ਨੇ ਵੀ ਆ ਕੇ ਵੀ ਚੈੱਕ ਇਨ ਕਰਨੀ ਹੁੰਦੀ ਹੈ, ਤੇ ਇਹਨਾਂ ਗੱਲਾਂ ਕਰਕੇ ਹੀ ਰੈਸਟ ਰੂਮ ਦੇ ਵਿੱਚ ਹੋਰ ਉੱਥੇ ਜਾ ਕੇ ਗੰਦਮੰਦ ਲਿਖੇ ਹੋਣਾ। ਠੀਕ ਹੈ, ਜੇ ਤੁਹਾਨੂੰ ਕਿਸੇ ਨੇ ਸਰਵਿਸ ਨਹੀਂ ਪ੍ਰੋਵਾਈਡ ਸਹੀ ਕੀਤੀ, ਜਾਂ ਮਤਲਬ ਉਹ ਤੁਹਾਨੂੰ ਕੋਈ ਰੂਟ ਬੋਲਿਆ ਆ, ਉੱਥੇ ਕਸਟਮਰ ਸਰਵਿਸ ਅਗਲੇ ਨੂੰ ਤੁਹਾਡੇ ਨਾਲ ਨਹੀਂ ਸਹੀ ਕਰ ਰਹੇ, ਨਹੀਂ ਦੇ ਰਹੇ, ਪਰ ਸਾਡਾ ਇਹ ਫਰਜ਼ ਨਹੀਂ ਵੀ ਅਸੀਂ ਜਾ ਕੇ ਪੰਜਾਬੀ ਦੇ ਵਿੱਚ ਉੱਥੇ ਰੈਸਟ ਰੂਮ ਦੇ ਵਿੱਚ ਅੰਦਰ ਜਾ ਕੇ ਗਾਲਾਂ ਜਾਂ ਫੋਨ ਨੰਬਰ ਲਿਖ ਦਈਏ। ਇਹ ਇਕੱਲੇ ਅਸੀਂ ਨਹੀਂ ਕਰਦੇ, ਬਾਕੀ ਕਮਿਊਨਿਟੀ ਵਾਲੇ ਵੀ ਇੰਗਲਿਸ਼ ਵਿੱਚ ਵੀ ਕਰਦੇ, ਸਪੈਨਿਸ਼ ਵਿੱਚ ਵੀ ਲਿਖਦੇ ਆ। ਪਰ ਜਿਹੜੇ ਸਾਡੀ ਪੰਜਾਬੀ ਆ, ਪੰਜਾਬੀ ਲਿਖੀ ਹੋਈ, ਉਹ ਦੂਰੋਂ ਪਤਾ ਲੱਗ ਜਾਂਦੀ ਹੈ ਵੀ ਸਾਡੇ ਬੰਦਿਆਂ ਦੀ ਜ਼ਿਆਦਾ ਇਹ ਬਹੁਤ ਵੱਡੀ ਪ੍ਰੋਬਲਮ ਹੈ। ਮੈਂ ਬੇਨਤੀ ਕਰੂੰਗਾ ਆਪਣੇ ਭੈਣ ਭਰਾਵਾਂ ਨੂੰ ਕਿ ਰੈਸਟ ਰੂਮ ਦੇ ਵਿੱਚ ਜਾਂ ਜਿੱਥੇ ਖਾਸ ਤੌਰ ਤੇ ਚੈੱਕ ਇਨ ਕਰਦੇ, ਉਹ ਫੱਟੇ ਉਹਨਾਂ ਦੇ ਭਾਜੀ ਭਰੇ ਹੁੰਦੇ ਆ, ਗਾਲਾਂ ਕੱਢ ਕੇ ਲਿਖ ਕੇ, ਜਾਂ ਹੋਰ ਹੀ ਊਲ ਜਲੂਲ ਪੰਜਾਬੀ ਦੇ ਵਿੱਚ। ਇਹ ਆਪਾਂ ਇੰਡੀਅਨ ਦੀ ਮਾਨਸਿਕਤਾ ਨੂੰ ਥੋੜਾ ਜਿਹਾ ਸੁਧਾਰੀਏ, ਮੇਰੀ ਇਹ ਬੇਨਤੀ ਹੈ ਸਾਰੇ ਭਰਾਵਾਂ ਨੂੰ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬੀ ਰੇਡੀਓ USA ਦਾ, ਜੋ ਇੰਨੀ ਮਿਹਨਤ ਕਰਕੇ ਹਰ ਇੱਕ ਜਾਣਕਾਰੀ ਸਾਨੂੰ ਪ੍ਰੋਵਾਈਡ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੇਖੋ, ਇਹ ਸੁਖਵਿੰਦਰ ਸਿੰਘ ਗਰੇਵਾਲ ਹੁਣੀ ਦੱਸਿਆ, ਦੇਖੋ ਗੁਰਮੁਖੀ ਆ ਪੰਜਾਬੀ, ਗੁਰਮੁਖਾਂ ਦੀ ਭਾਸ਼ਾ ਹੈ। ਬਹੁਤ ਮਾੜੀ ਗੱਲ ਆ, ਮੈਂ ਤਾਂ ਉਦਾਂ ਕਦੇ ਦੇਖਿਆ ਨਹੀਂ, ਪਰ ਕਿਉਂਕਿ ਗਰੇਵਾਲ ਸਾਹਿਬ ਇੰਨਾ ਚਿਰ ਟਰੱਕਿੰਗ ਇੰਡਸਟਰੀ 'ਚ ਆ, ਸੋ ਬਹੁਤ ਮਾੜੀ ਗੱਲ ਆ ਜੇ ਆਪਾਂ ਇੱਦਾਂ ਦੀਆਂ ਗਾਲਾਂ ਲਿਖਦੇ ਆ। ਸੋ ਇਹ ਜਿਹੜੇ ਨੈਗੇਟਿਵ ਕਮੈਂਟ ਵੀ ਆ ਰਹੇ ਨਾ ਵੀ ਏਦਾਂ ਹੁੰਦਾ, ਇਹ ਜਿਹੜੀਆਂ ਵੇਅਰ ਹਾਊਸਸ ਆ ਜਾਂ ਪੋਰਟਸ, ਉਹਨਾਂ ਨੇ ਇਹ ਪੁਆਇੰਟ ਯੂਜ਼ ਵੀ ਕਰਨੇ ਆ ਵੀ ਦੇਖੋ ਜੀ, ਅਸੀਂ ਇਸ ਕਰਕੇ ਨਹੀਂ ਦਿੰਦੇ, ਸਾਡੇ ਆਹ ਪ੍ਰੋਬਲਮ ਪੈਂਦੀ ਆ, ਠੀਕ ਆ ਕਿ ਨਹੀਂ? ਕਿਉਂਕਿ ਏਦਾਂ ਨਾ ਸੋਚੋ ਵੀ ਜੇ ਬਿੱਲ ਚੱਲ ਗਿਆ ਤਾਂ ਉਹਦਾ ਵਿਰੋਧ ਨਹੀਂ ਹੋਣਾ ਹੈਗਾ। ਸੋ ਲੌਬੀ ਉਹਨਾਂ ਦੀ ਵੀ ਤਕੜੀ ਆ, ਪੋਰਟਸ ਕਿਤੇ ਗਰੀਬ ਥੋੜ੍ਹਾ, ਉਹਨਾਂ ਨੇ ਵੀ ਕਰਨੀ ਆ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ, ਇਹ ਚੀਜ਼ਾਂ ਨੋਟ ਕਰਨ ਵਾਲੀਆਂ ਆ, ਪਰ ਕਾਲ ਜ਼ਰੂਰ ਕਰੋ ਆਪਣੇ ਕਾਂਗਰਸਮੈਨਾਂ ਨੂੰ। ਜੀ ਜੀ, ਅਗਲੇ ਕਾਲਰ ਨੇ ਕੁਲਦੀਪ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਕੁਲਦੀਪ ਜੀ। ਰਾਜਕਰਨ ਵੀਰ ਜੀ, ਹਰਜੋਤ ਖਾਲਸਾ ਜੀ ਤੇ ਰਮਨ ਭਾਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਕਰੀਬਨ ਸਾਰੀਆਂ ਗੱਲਾਂ ਨਾਲ ਮੈਂ ਐਗਰੀ ਹਾਂ ਜਿਹੜੀਆਂ ਭਾਜੀ ਦੱਸ ਕੇ ਗਏ। ਰਮਨ ਭਾਜੀ ਨੇ ਵੀ ਦੱਸਿਆ, ਤੇ ਰੈਸਟਰੂਮਾਂ ਦੇ ਵਿੱਚ ਸਾਡੇ ਡਰਾਈਵਰ ਪੰਜਾਬੀ ਖਾਸ ਕਰਕੇ ਗੰਦ ਬਹੁਤ ਪਾਉਂਦੇ, ਬੋਤਲਾਂ ਉੱਥੇ ਧਾਰਉਂਦੇ ਖਾਲੀ ਪਾਣੀ ਵਾਲੀਆਂ ਲੈ ਕੇ ਜਾਂਦੇ ਆ, ਪੇਪਰ ਕੱਢ ਕੇ ਸੁੱਟ ਆਉਂਦੇ ਆ, ਤੇ ਉੱਦਾਂ ਇਹ ਪ੍ਰੋਬਲਮ ਬਹੁਤ ਭਾਰੀ ਹੈ ਬਾਥਰੂਮ ਯੂਜ਼ ਕਰਨ ਦੀ। ਮੈਨੂੰ ਤਕਰੀਬਨ 12 ਸਾਲ ਹੋ ਗਏ ਆ ਇਸ ਇੰਡਸਟਰੀ 'ਚ ਆਏ ਨੂੰ। ਤੇ ਮੈਂ ਇੱਕ ਹੋਰ ਪੁੱਛਣੀ ਚਾਹੁੰਦਾ ਭਾਜੀ, ਗੱਲ ਕਈ ਛੱਡੀ ਜਾਂਦੇ ਸ਼ੋਸ਼ੇ ਆਪਣੇ ਕੋਲੋਂ ਹੀ, ਕਹਿੰਦੇ ਵੀ ਜਨਵਰੀ 'ਚ ਜਿਹੜੇ 2015 ਮਾਡਲ ਟਰੱਕ ਆ ਉਹ ਬੰਦ ਹੋ ਜਾਣੇ ਆ। ਇਹ ਦੱਸਿਆ ਜੀ ਪਲੀਜ਼, ਮੈਨੂੰ ਸੁਣ ਲੈਣ ਦਿਆ ਜੇ। ਜੀ ਜੀ, ਸੁਣ ਲਓ ਜੀ।